ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 12 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਨਾਲੇ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਿਸ, ਸੰਧੂ ਪਰਿਵਾਰ ਫਰੀਮੌਂਟ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਇਸ ਦੇ ਨਾਲ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਨੰਬਰ 4159090503 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ ਅਤੇ ਸਟਾਰਲਾਈਟ ਟਰੱਕ ਐਂਡ ਟਾਇਰਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰਸ ਦੇ ਨਵੇਂ ਪੁਰਾਣੇ ਟਾਇਰ ਹੋਲਸੇਲ ਪ੍ਰਾਈਸਿਸ ਦੇ ਉੱਤੇ ਬਾਏ ਕਰ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਫੋਨ ਨੰਬਰ 2092509535 209-250-9535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 4082725200 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਨੌਕਸਵਿਲ ਦੇ ਜਿਹੜੇ ਮੇਅਰ ਹੈਗੇ ਆ, ਉਹਨਾਂ ਨੇ ਉੱਥੇ ਦਾ ਜਿਹੜਾ ਸਿਟੀ ਮੈਨੇਜਰ ਆ ਉਸ ਨੂੰ ਫਾਇਰ ਕਰ ਦਿੱਤਾ ਹੈ, ਅਤੇ ਪੁਲਿਸ ਦੀ ਜਿਹੜੀ ਡਿਪਾਰਟਮੈਂਟ ਆ ਉਹ ਡਾਇਰੈਕਟਲੀ ਜਿਹੜੀ ਆ ਉਹ ਆਪਣੇ ਅੰਡਰ ਲੈ ਲਈ ਆ। ਨੌਕਸਵਿਲ ਦੇ ਵਿੱਚ ਜਿਹੜੇ ਹੋਇਆ ਆ, ਔਸਟਨ ਈਸਟ ਹਾਈ ਸਕੂਲ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ, ਉਹਦੇ 'ਚ ਇੱਕ ਜਣੇ ਦੀ ਮੌਤ ਹੋ ਗਈ ਆ, ਅਤੇ ਜਿਹੜਾ ਪੁਲਿਸ ਆਫਿਸਰ ਆ ਉਹ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ। ਇਹ ਅੱਜ ਖਬਰ ਟੈਨਸੀ ਤੋਂ ਜਿਹੜੀ ਆ ਰਹੀ ਹੈਗੀ ਆ। ਜੀ ਬਿਲਕੁਲ। ਕਹਿੰਦੇ ਵੀ ਪੁਲਿਸ ਅਫਸਰ ਦੀ ਲੱਤ ਦੇ ਵਿੱਚ ਜਿਹੜੀ ਉਹ ਗੋਲੀ ਜਿਹੜੀ ਉਹ ਮਾਰੀ ਗਈ ਆ, ਅਤੇ ਜਿਹੜਾ ਸਟੂਡੈਂਟ ਆ ਜਿਸ ਨੂੰ ਸਸਪੈਕਟ ਵੀ ਇਹੀ ਦੱਸਿਆ ਜਾ ਰਿਹਾ ਆ, ਉਸ ਤੋਂ ਬਾਅਦ ਦੇ ਵਿੱਚ ਆਫਿਸਰ ਇਨਵੋਲਵਡ ਸ਼ੂਟਿੰਗ ਦੇ ਵਿੱਚ ਉਸ ਦੀ ਮੌਤ ਜਿਹੜੀ ਹੋ ਗਈ ਆ ਔਸਟਨ ਈਸਟ ਹਾਈ ਸਕੂਲ ਦੇ ਵਿੱਚ। ਕਹਿੰਦੇ ਆ ਵੀ ਇਹ ਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਸੋ ਕਹਿੰਦੇ ਵੀ ਤਕਰੀਬਨ ਉੱਥੇ ਦੇ 3:15 ਵਜੇ ਜਿਹੜੇ ਟੈਨਸੀ ਬਿਊਰੋ ਆਫ ਇਨਵੈਸਟੀਗੇਸ਼ਨ ਵਾਲੇ ਆ, ਉਹਨਾਂ ਨੇ ਦੱਸਿਆ ਆ ਵੀ ਅਫਸਰ ਜਿਹੜੇ ਆ, ਪੁਲਿਸ ਅਫਸਰ ਉੱਥੇ ਜਿਹੜੇ ਉਹ ਪਹੁੰਚੇ ਸੀਗੇ, ਵੀ ਉੱਥੇ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਕਿਸੇ ਕੋਲ ਬੰਦੂਕਧਾਰੀ ਬੰਦਾ ਜਿਹੜਾ ਉੱਥੇ ਉਹ ਹੈਗਾ ਆ। ਜਦ ਉੱਥੇ ਪਹੁੰਚੇ ਤਾਂ ਕਹਿੰਦੇ ਵੀ ਸਟੂਡੈਂਟ ਇੱਕ ਰੈਸਟ ਰੂਮ ਦੇ ਵਿੱਚ ਸੀਗਾ, ਅਤੇ ਜਿਸ ਤੋਂ ਬਾਅਦ 'ਚ ਅਫਸਰਸ ਨੇ ਉਹਨਾਂ ਸਟੂਡੈਂਟ ਨੂੰ ਬਾਹਰ ਆਉਣ ਦੇ ਲਈ ਕਿਹਾ, ਉਸਨੇ ਕੰਪਲਾਈ ਨਹੀਂ ਕੀਤਾ। ਜਦ ਅਫਸਰ ਕਹਿੰਦੇ ਵੀ ਉਸ ਰੈਸਟ ਰੂਮ ਦੇ ਵਿੱਚ ਵੜੇ, ਅਤੇ ਇਹ ਦਾਅਵਾ ਕੀਤਾ ਜਾ ਰਿਹਾ ਪੁਲਿਸ ਅਫਸਰਾਂ ਦੇ ਦੁਆਰਾ ਵੀ ਸਟੂਡੈਂਟ ਨੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ, ਜਿਹੜੀ ਕਿ ਪੁਲਿਸ ਅਫਸਰ ਦੀ ਲੱਤ ਦੇ ਵਿੱਚ ਜਿਹੜੀ ਉਹ ਵੱਜੀ। ਫਿਰ ਜਵਾਬੀ ਜਿਹੜੀ ਆ ਫਾਇਰ ਦੇ ਵਿੱਚ ਪੁਲਿਸ ਅਫਸਰ ਦੇ ਦੁਆਰਾ ਚਲਾਈ ਗੋਲੀ ਦੇ ਕਰਕੇ ਉਸ 'ਤੇ ਜਿਹੜੀ ਉਹ ਲੱਗੀ ਆ ਉਸ ਮੁੰਡੇ ਦੇ, ਅਤੇ ਫਿਰ ਉੱਥੇ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਜਿਹੜੀ ਉਹ ਹੋ ਗਈ ਹੈਗੀ ਆ। ਸੋ ਇਹ ਇੱਕ ਸਥਿਤੀ ਜਿਹੜੀ ਉਹ ਬਣੀ ਆ ਜਿਹੜੀ ਇੱਧਰਲੇ ਪਾਸੇ ਔਸਟਨ ਈਸਟ ਹਾਈ ਸਕੂਲ ਨੌਕਸਵਿਲ ਦੇ ਵਿੱਚ। ਜੀ ਅਤੇ ਅਗਲੀ ਖਬਰ ਜਿਹੜੀ ਆ ਉਹ ਬਰੁਕਲਿਨ ਤੋਂ ਆ ਰਹੀ ਆ। ਬਰੁਕਲਿਨ ਸੈਂਟਰ ਦੇ ਜਿਹੜੇ ਮੇਅਰ ਆ, ਉਹਨਾਂ ਨੇ ਜਿਹੜੀ ਪੁਲਿਸ ਡਿਪਾਰਟਮੈਂਟ ਨੂੰ ਓਵਰਟੇਕ ਕੀਤਾ, ਅਤੇ ਉੱਥੇ ਦਾ ਸਿਟੀ ਮੈਨੇਜਰ ਜਿਹੜਾ ਫਾਇਰ ਕਰ ਦਿੱਤਾ। ਸਰੋਤਿਆਂ ਨੂੰ ਯਾਦ ਹੋਊਗਾ ਵੀਕਐਂਡ ਦੇ ਦੌਰਾਨ ਉੱਥੇ ਦੀ ਇੱਕ ਪੁਲਿਸ ਆਫਿਸਰ ਨੇ 20 ਸਾਲਾਂ ਦਾ ਕਾਲੇ ਮੂਲ ਦਾ ਜਿਹੜਾ ਨੌਜਵਾਨ ਸੀ, ਉਸ ਨੂੰ ਗੋਲੀਆਂ
ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਹਨੂੰ ਕਿਹਾ ਇਹ ਗਿਆ ਸੀ ਵੀ ਤੇਰੇ ਤੇ ਅਸੀਂ ਟੇਜ਼ਰ ਚਲਾ ਦੇਣੀ ਆ, ਬਾਅਦ ਦੇ ਵਿੱਚ ਐਕਚੁਅਲ ਗੋਲੀ ਚਲਾਤੀ ਤੇ ਉਹਦੇ ਨਾਲ ਇਹਦੀ ਮੌਤ ਹੋ ਗਈ। ਉਹ ਤੋਂ ਬਾਅਦ ਅਨਰੈਸਟ ਵੀ ਉੱਥੇ ਬਹੁਤ ਜ਼ਿਆਦਾ ਹੋਇਆ ਤੇ ਪੁਲਿਸ ਚੀਫ ਨੇ ਗਲਤੀ ਵੀ ਮੰਨੀ ਆ, ਕਹਿੰਦੇ ਵੀ ਇਹ ਜਿਹੜੀ ਸ਼ੂਟਿੰਗ ਹੋਈ ਆ ਇਹ ਲਾਈਕਲੀ ਐਕਸੀਡੈਂਟਲ ਹੈਗੀ ਆ, ਵੀ ਐਕਸੀਡੈਂਟ ਹੋ ਗਿਆ, ਹੋਣਾ ਨਹੀਂ ਚਾਹੀਦਾ। 31,000 ਦੀ ਪੋਪੂਲੇਸ਼ਨ ਵਾਲਾ ਇਹ ਜਿਹੜਾ ਸ਼ਹਿਰ ਹੈਗਾ ਆ, ਮੇਅਰ ਮਾਈਕ ਇਲੀਅਟ ਉਹਨਾਂ ਨੇ 2019 ਦੇ ਵਿੱਚ ਜਿਹੜਾ ਆ ਇੱਥੇ ਦਾ ਚਾਰਜ ਲਿਆ ਸੀ। ਸੋ ਪਹਿਲਾ ਮੇਅਰ ਹੈਗੇ ਆ ਉਸ ਸ਼ਹਿਰ ਦੇ ਵਿੱਚ ਜਿਹੜੇ ਕਿ ਕਾਲੇ ਮੂਲ ਦੇ। ਜੀ ਬਿਲਕੁਲ 2.5 ਮਿਲੀਅਨ ਦੀ ਆਬਾਦੀ ਵਾਲਾ ਜਿਹੜਾ ਹਰਜੋਤ ਸਿੰਘ ਜੀ, ਇਹ ਦੋ ਜਿਹੜੀਆਂ ਟਵਿਨ ਸਿਟੀਜ਼ ਹੈਗੀਆਂ ਆ, ਇਹ ਇਸ ਟਾਈਮ ਬਿਲਕੁਲ ਇੱਥੇ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਪਈ ਆ। ਡੌਂਟੇ ਰਾਈਟ ਨਾਂ ਦਾ 20 ਸਾਲਾਂ ਦਾ ਜਿਹੜਾ ਇਹ ਮੁੰਡਾ ਸੀ, ਜਿਸ ਨੂੰ ਟੇਜ਼ ਕਰਨਾ ਚਾਹ ਰਹੇ ਸੀ ਪੁਲਿਸ ਅਫਸਰ ਵਾਲੇ, ਪਰ ਕਹਿੰਦੇ ਵੀ ਉਹਨਾਂ ਦੇ ਕੋਲੋਂ ਗੋਲੀ, ਜਿੱਦਾਂ ਤੁਸੀਂ ਦੱਸਿਆ ਵੀ ਉਹ ਚੱਲ ਗਈ ਅਤੇ ਉਸ ਦੀ ਉੱਤੇ ਬਾਅਦ 'ਚ ਮੌਤ ਹੋ ਗਈ ਆ। ਸੋ 6 ਵਜੇ ਤੱਕ ਹੁਣ ਉੱਥੇ ਕਰਫਿਊ ਜਿਹੜਾ ਉਹ ਸਵੇਰ ਤੱਕ ਲੱਗਾ ਰਹੂਗਾ। ਮਿਨੀਐਪੋਲਿਸ ਦੇ ਮੇਅਰ ਜੇਕਬ ਫਰੇ ਅਤੇ ਜਿਹੜੇ ਸੇਂਟ ਪੌਲ ਦੇ ਮੇਅਰ ਮੈਲਵਿਨ ਕਾਰਟਰ ਦਾ ਥਰਡ, ਉਹਨਾਂ ਨੇ ਜਿਹੜਾ ਇਹ ਦੱਸਿਆ ਆ। ਅਤੇ ਦੋਨਾਂ ਹੀ ਜਿਹੜੀਆਂ ਸਿਟੀਜ਼ ਆ, ਉਹਨਾਂ ਨੂੰ, ਸ਼ਹਿਰਾਂ ਨੂੰ ਸਟੇਟ ਆਫ ਐਮਰਜੈਂਸੀ ਦੇ ਅਧੀਨ ਜਿਹੜਾ ਉਹ ਰੱਖਿਆ ਜਾ ਰਿਹਾ ਹੈਗਾ। ਗਵਰਨਰ ਟਿਮ ਵਾਲਜ਼ ਜਿਹੜੇ ਆ, ਉਹਨਾਂ ਨੇ ਵੀ ਕਰਫਿਊ ਦੀ ਜਿਹੜੀ ਆ ਮੰਗ ਇੱਕ ਹਿਸਾਬ ਦੇ ਨਾਲ ਕੀਤੀ ਸੀ। ਕਹਿੰਦੇ ਵੀ ਹੈਨਪਿਨ, ਰੈਮਸੀ ਅਤੇ ਅਨੋਕਾ ਨਾਂ ਦੀਆਂ ਜਿਹੜੀਆਂ ਇਹ ਕਾਊਂਟੀਜ਼ ਆ, ਉੱਥੇ ਜਿਹੜੀਆਂ ਆ ਆਪਾਂ ਕਰਫਿਊ ਜਿਹੜਾ ਉਹ ਉਹਨਾਂ ਨੇ ਕਿਹਾ ਵੀ ਉੱਥੇ ਵੀ ਲਾ ਦਿਓ। ਡਕੋਟਾ ਕਾਊਂਟੀਜ਼ ਨੇ ਆਲਰੇਡੀ ਜਿਹੜਾ ਆ ਉਹ ਅਨਾਊਂਸ ਕੀਤਾ ਆ ਵੀ ਉਹ ਵੀ ਮੰਡੇ ਨਾਈਟ ਨੂੰ ਕਰਫਿਊ ਜਿਹੜਾ ਆ ਉਹ ਓਬਜ਼ਰਵ ਕਰਨ ਜਾ ਰਹੇ ਆ। ਕਹਿੰਦੇ ਵੀ ਇਹਨਾਂ 4 ਕਾਊਂਟੀਜ਼ ਦੇ ਵਿੱਚ 2.5 ਮਿਲੀਅਨ ਲੋਕ ਜਿਹੜੇ ਆ ਉਹ ਰਹਿੰਦੇ ਹੈਗੇ ਆ। ਇੱਕ ਪਾਸੇ ਜਾਰਜ ਫਲੋਇਡ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਉਸੇ ਹੀ ਸ਼ਹਿਰ ਦਾ ਜਿਹੜਾ ਹਰਜੋਤ ਸਿੰਘ ਜੀ ਪੁਲਿਸ ਅਫਸਰ ਡੈਰਿਕ ਸ਼ੌਵਨ ਜਿਹੜਾ ਆ, ਉਸ ਦਾ ਜਿਹੜਾ ਮਰਡਰ ਟਰਾਇਲ ਜਿਹੜਾ ਆ ਕੇਸ ਆ ਉਹ ਚੱਲ ਰਿਹਾ ਹੈਗਾ ਆ। ਅਤੇ ਦੂਜੇ ਪਾਸੇ ਉਸੇ ਦੌਰਾਨ ਹੀ ਇੱਕ ਹੋਰ ਪੁਲਿਸ ਦੇ ਹੱਥੋਂ ਇੱਕ ਨੌਜਵਾਨ ਦੀ ਜਿਹੜੀ ਆ ਉਹ ਮੌਤ ਦੀ ਖਬਰ ਜਿਹੜੀ ਆਈ ਹੈ, ਜਿਸ ਕਰਕੇ ਕਹਿ ਲਓ ਵੀ ਪਾਰਾ ਹੋਰ ਤਾਂ ਨੂੰ ਜਿਹੜਾ ਉਹ ਜਾ ਸਕਦਾ ਆ। ਸੋ ਇਸ ਪ੍ਰੋਟੈਸਟ ਦੇ ਆੜ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜਿਹੜੇ ਲੂਟਰਸ ਆ, ਉਹਨਾਂ ਨੇ ਰਾਈਟਿੰਗ ਵੀ ਜਿਹੜੀ ਉਹ ਕੀਤੀ ਅਤੇ ਲੂਟਿੰਗ ਵੀ ਜਿਹੜੀ ਆ ਬਿਜ਼ਨਸਿਸ ਦੀ ਉਹ ਉੱਥੇ ਜਿਹੜੀ ਉਹ ਕਰ ਦਿੱਤੀ, ਜਿਸ ਕਰਕੇ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਹੁੰਦਾ ਆ, ਉਹਨਾਂ ਦੇ ਵੀ ਲੋਕ ਕਈ ਜਿਹੜੀ ਅਗੇਂਸਟ ਜਿਹੜੇ ਆ ਉਹ ਹੋ ਜਾਂਦੇ ਨੇ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਉੱਥੇ ਬਣੀ ਪਈ ਆ। ਸੋ ਉਸ ਦਾ ਹਰਜੋਤ ਸਿੰਘ ਜੀ ਕਹਿੰਦੇ ਵੀ 20 ਸਾਲਾਂ ਦੇ ਮੁੰਡੇ ਦਾ ਇੱਕ ਛੋਟਾ ਜਿਹਾ ਬੱਚਾ ਵੀ ਜਿਹੜਾ ਆ ਉਹ ਹੈਗਾ ਆ। ਸੋ ਏਅਰ ਫਰੈਸ਼ਨਰਸ ਨੂੰ ਲੈ ਕੇ ਕੋਈ ਮਸਲਾ ਜਿਹੜਾ ਇਹ ਬਣਿਆ ਸੀ, ਜਿੱਥੇ ਪੁਲਿਸ ਅਫਸਰ ਨੇ ਬਾਅਦ ਦੇ ਵਿੱਚ ਉੱਥੇ ਪਹੁੰਚ ਕੇ ਉਸ ਨੂੰ ਟੇਜ਼ ਕਰਨਾ ਚਾਹਿਆ, ਪਰ ਸਮਹਾਓ ਉਹਦੀ ਟੇਜ਼ 'ਤੇ ਹੱਥ ਨਹੀਂ ਗਿਆ। ਪੁਲਿਸ ਦੀ ਬੰਦੂਕ ਦੇ ਕੋਲ ਉਸ ਦੇ ਕੋਲ ਹੱਥ ਗਿਆ ਅਤੇ ਉਸ ਦੀ ਜਿਹੜੀ ਆ ਉਹ ਹੱਤਿਆ ਹੋ ਗਈ। ਉਹ ਜਿਹੜੀ ਆਡੀਓ ਆ ਉਹ ਵੀ ਉਸ ਦੇ ਬੋਡੀ ਕੈਮ ਦੇ ਵਿੱਚ ਪੁਲਿਸ ਅਫਸਰ ਦੇ ਜਿਹੜੀ ਆ ਉਹ ਰਿਕਾਰਡ ਹੋਈ ਸੀ ਵੀ ਉਹ ਮੇਰੇ ਕੋਲ ਗਲਤੀ ਦੇ ਨਾਲ ਜਿਹੜੀ ਆ ਇੱਕ ਹਿਸਾਬ ਦੇ ਨਾਲ ਵੀ ਉਹ ਗੋਲੀ ਉਹਦੇ ਕੋਲ ਵੱਜ ਗਈ ਆ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਨਵਾਂ ਐਨਵਾਇਰਮੈਂਟਲ ਡਿਜ਼ਾਸਟਰ ਜਿਹੜਾ ਆ ਯੂਨੀਵਰਸਿਟੀ ਦੇ ਰਿਸਰਚਰਸ ਵੱਲੋਂ ਲੱਭਿਆ ਗਿਆ ਆ। ਕੈਲੀਫੋਰਨੀਆ ਕੋਸਟ ਦੇ ਵਿੱਚ 70 ਸਾਲਾਂ ਤੋਂ ਬਾਅਦ ਕਹਿੰਦੇ DDT ਦੇ ਜਿਹੜੇ ਬੈਰਲਸ ਆ ਉਹ 3000 ਫੁੱਟ ਓਸ਼ਨ ਦੇ ਡੂੰਘੀ ਜਗ੍ਹਾ ਦੇ ਉੱਤੇ ਲੱਭੇ ਗਏ ਆ। 1940 ਦੇ ਵਿੱਚ ਕਹਿੰਦੇ ਵੀ ਇਹ ਲੁਕੋਏ ਗਏ ਸੀ। ਸੋ DDT ਨੂੰ ਟੌਕਸਿਕ ਵੇਸਟ ਜਿਹੜਾ ਗਿਣਿਆ ਜਾਂਦਾ ਹੈਗਾ। ਇਹਦੇ ਨਾਲ ਕਹਿੰਦੇ ਪਈ ਨੁਕਸਾਨ ਕਾਫੀ ਜਿਹੜਾ ਜਾਨੀ ਹੁੰਦਾ ਆ। ਇਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕੈਂਸਰ ਨੂੰ ਫੈਲਾਉਂਦਾ ਹੈਗਾ ਆ। ਜਿਹੜੇ ਸੀ ਲਾਇਨਸ ਹੈਗੇ ਆ ਇਸ ਕੋਸਟ ਦੇ ਵਿੱਚ, ਕਹਿੰਦੇ 4 ਵਿੱਚੋਂ 1 ਜਣਾ ਜਿਹੜਾ ਹੈ ਕੈਂਸਰ ਦਾ ਪੀੜਤ ਹੈਗਾ ਆ। ਸੋ DDT ਜਿਹੜੀ ਆ ਇਹ 1939 ਦੇ ਵਿੱਚ ਇਨਵੈਂਟ ਹੋਈ ਸੀ। ਆਪਾਂ ਦੇਖਦੇ ਹਾਂ ਇੰਡੀਆ ਦੇ ਵਿੱਚ ਵੀ ਲੋਕ ਯੂਜ਼ ਕਰਦੇ ਹੁੰਦੇ ਆ ਮੱਛਰ ਮਾਰਨ ਨੂੰ ਜਾਂ ਹੋਰ। ਜਦੋਂ 1939 ਦੇ ਵਿੱਚ ਇਸ ਦੀ ਖੋਜ ਹੋਈ ਸੀ ਅਤੇ ਉਦੋਂ World War II ਜਿਹੜਾ ਲੱਗਿਆ ਹੋਇਆ ਸੀ। ਸੋ ਇਹ ਜਿਹੜੇ ਪੈਸਟੀਸਾਈਡਸ ਆ ਉਹਦੇ ਯੂਜ਼ ਕੀਤੇ ਗਏ ਸੀ ਜਿਹੜੇ ਆਪਣੇ ਟਰੂਪ ਆ ਉਹਨਾਂ ਨੂੰ ਮਲੇਰੀਆ ਵਗੈਰਾ ਤੋਂ ਬਚਾਉਣ ਦੇ ਲਈ। ਸੋ ਪਲੇਨ ਦੇ ਨਾਲ ਇਹ ਜਿਹੜੀ ਛਿੜਕੀ ਜਾਂਦੀ ਸੀ। ਪਰ ਕਾਫੀ ਸਾਲਾਂ ਬਾਅਦ ਸੰਨ 1960 ਦੇ ਵਿੱਚ DDT ਨੂੰ ਇਹ ਕਿਹਾ ਗਿਆ ਵੀ ਇੱਕ ਤਰ੍ਹਾਂ ਨਾਲ ਟੌਕਸਿਕ ਕੈਮੀਕਲ ਹੈਗਾ ਆ ਅਤੇ ਇਹ ਹਿਊਮਨ ਕਾਰਸੀਨੋਜਨਸ ਜਿਹੜੇ ਇਹਦੇ ਵਿੱਚ ਹੁੰਦੇ ਹੈਗੇ ਆ। 1972 ਦੇ ਵਿੱਚ ਜਿਹੜੀ US ਦੀ ਗਵਰਨਮੈਂਟ ਆ ਉਹਨਾਂ ਨੇ ਕਲੀਨ ਏਅਰ ਐਕਟ ਦੇ ਅੰਡਰ DDT ਨੂੰ ਜਿਹੜਾ ਆ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਸੀ ਅਤੇ USA ਦੇ ਵਿੱਚ DDT ਬੈਨ ਕਰ ਦਿੱਤੀ ਗਈ ਸੀ। DDT ਜਿਹੜਾ
US ਮੌਂਟਰੋਜ਼ ਕੈਮੀਕਲ ਕਾਰਪੋਰੇਸ਼ਨ ਵੱਲੋਂ 1947 ਤੋਂ ਲੈ ਕੇ 1982 ਤੱਕ ਜਿਹੜੀ ਆ ਪੂਰੀ ਦੁਨੀਆ ਨੂੰ ਇਹ ਜਿਹੜਾ ਪਲਾਂਟ ਆ ਉਹ ਸਪਲਾਈ ਕਰਦਾ ਰਿਹਾ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਅੱਜ ਇੱਕ ਵਾਰੀ ਫੇਰ ਇਸ ਗੱਲ ਨੂੰ ਦੁਹਰਾਇਆ ਆ ਵੀ ਉਹ ਰਿਪਬਲਿਕਨਸ ਦੇ ਨਾਲ ਨੈਗੋਸ਼ੀਏਟ ਗੱਲਬਾਤ ਕਰਨ ਦੇ ਲਈ ਰਾਜੀ ਹਨ। ਜਿਹੜਾ ਉਹਨਾਂ ਦਾ ਇਨਫਰਾਸਟਰਕਚਰ ਪਲਾਨ ਆ ਜਿਸ ਨੂੰ ਇਹ ਅਮਰੀਕਨ ਜੌਬਸ ਪਲਾਨ ਦਾ ਨਾਮ ਜਿਹੜਾ ਉਹ ਦੇ ਰਹੇ ਆ। ਪ੍ਰੈਜ਼ੀਡੈਂਟ ਉਮੀਦ ਕਰ ਰਹੇ ਆ ਵੀ ਉਹਨਾਂ ਨੂੰ ਇਹ ਜਿਹੜਾ $2 ਟ੍ਰਿਲੀਅਨ ਤੋਂ ਵੱਧ ਦੀ ਲਾਗਤ ਵਾਲਾ ਅਮਰੀਕਨ ਜੌਬਸ ਪਲਾਨ ਆ ਉਸ ਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਜਿਹੜੀ ਆ ਉਹ ਮਿਲ ਜਾਵੇਗੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੋਊਗਾ। ਉੱਧਰ ਕਈ ਜਿਹੜੇ ਰਿਪਬਲਿਕਨਸ ਆ ਉਹ ਕਹਿ ਰਹੇ ਆ ਵੀ ਚਾਹੇ ਪ੍ਰੈਜ਼ੀਡੈਂਟ ਬਾਈਡਨ ਜਿੰਨੀ ਵੀ ਕੋਸ਼ਿਸ਼ ਜਿਹੜੀ ਉਹ ਕਰ ਲੈਣ, ਚਾਹੇ ਉਹਨਾਂ ਦੇ ਨਾਲ ਸੈਨੇਟਰਸ ਦੇ ਨਾਲ ਉਹ ਮੁਲਾਕਾਤ ਕਰਨ ਜਾਂ ਕੀ ਕਰਨ, ਆਲਮੋਸਟ ਇੰਪੋਸੀਬਲ ਜਿਹਾ ਇਸ ਟਾਈਮ ਲੱਗ ਰਿਹਾ ਵੀ ਉਹ ਰਿਪਬਲਿਕਨਸ ਨੂੰ ਵਿਨ ਓਵਰ ਜਿਹੜੇ ਉਹ ਕਰਨਗੇ, ਯਾਨੀ ਕਿ ਉਹ ਆਪਣੇ ਪਲਾਨ ਦੇ ਵਿੱਚ ਸ਼ਾਮਲ ਕਰਨ 'ਚ ਕਾਮਯਾਬ ਸ਼ਾਇਦ ਨਾ ਹੀ ਹੋਣ। ਹੁਣ ਇੱਥੋਂ ਤਾਂ ਡਿਫਰੈਂਟ ਗੱਲ ਹੀ ਜਿਹੜੀ ਉਹ ਹਰਜੋਤ ਸਿੰਘ ਜੀ ਪਤਾ ਲੱਗਦੀ ਆ ਵੀ ਕੌਣ ਕਿਹਦੇ ਨਾਲ ਕੰਮ ਕਰਨ ਦੇ ਲਈ ਰਾਜੀ ਆ ਅਤੇ ਕੌਣ ਕਿਹਦੇ ਨਾਲ ਨਹੀਂ। ਜੇ ਅਮਰੀਕਾ ਨੂੰ ਅੱਗੇ ਲੈ ਕੇ ਜਾਣਾ ਆ, ਚਾਈਨਾ ਵਰਗੇ ਮੁਲਕਾਂ ਦਾ ਜਿਹੜਾ ਹੁਣ ਸਾਹਮਣਾ ਕਰਨਾ ਆ, ਜਿੱਥੇ ਕਈ ਥਾਵਾਂ ਦੇ ਉੱਤੇ ਕਈ ਫਰੰਟਾਂ ਦੇ ਉੱਤੇ ਲੜਾਈ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਇਹ ਚੱਲ ਰਹੀ ਆ। ਸੋ ਇੱਕ ਵਿਚਾਲੇ ਦਾ ਰਸਤਾ ਜਿਹੜਾ ਉਹ ਜ਼ਰੂਰ ਲੱਭਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਉੱਥੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰਤੋਸ਼ ਵੱਲ ਜਿਹੜਾ ਕਿ ਇੱਕ ਕੈਰਾਵੈਨ ਮੈਗਜ਼ੀਨ ਦਾ ਐਡੀਟਰ ਹੈਗਾ ਇੰਡੀਆ ਤੋਂ, ਉਸ ਨੂੰ ਰਨ ਕਰ ਰਿਹਾ। ਉਸ ਨੇ ਲੈਕਚਰ ਦੇਣਾ ਸੀ ਫਾਰਮਰਸ ਮੂਵਮੈਂਟ ਦੇ ਉੱਤੇ, ਪਰ ਕੈਨੇਡਾ ਦੇ ਜਿਹੜੇ ਸਿੱਖ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਇਹਦਾ ਲੈਕਚਰ ਹੋਣ ਤੋਂ ਉਹਦਾ ਕਾਫੀ ਵਿਰੋਧ ਕੀਤਾ। ਉਹਦਾ ਕਾਰਨ ਇਹ ਦੱਸਿਆ ਗਿਆ ਕਿ ਜਿਹੜਾ ਇੰਡੀਆ ਦੇ ਵਿੱਚ ਬੁੱਚੜ KPS ਗਿੱਲ ਸੀ, ਇਹ ਉਹਦਾ ਭਤੀਜਾ ਹੈਗਾ ਆ ਹਰਤੋਸ਼ ਸਿੰਘ ਵੱਲ। ਸੋ ਇਸ ਕਰਕੇ ਵੀ ਅਸੀਂ ਉਹਨੂੰ ਬੋਲਣ ਨਹੀਂ ਦੇਣਾ। ਉਹ ਤੋਂ ਬਾਅਦ ਹਮੇਸ਼ਾ ਹੀ ਜਿਹੜਾ ਕਾਮਰੇਡਾਂ ਦਾ ਵੱਡਾ ਲੀਡਰ ਉੱਥੇ ਉੱਜਲ ਦਸਾਂਝ ਹੈਗਾ, ਉਸ ਨੇ ਯੂਨੀਵਰਸਿਟੀ ਨੂੰ ਲਿਖਿਆ ਵੀ ਇਹ ਇੱਥੇ ਇੱਦਾਂ ਤੁਸੀਂ ਰੋਕ ਨਹੀਂ ਸਕਦੇ, ਉਹਨੂੰ ਬੋਲਣ ਦੇਣਾ ਚਾਹੀਦਾ। ਵੀ ਮੈਂ ਖੁਦ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਲਾ ਦਾ ਗ੍ਰੈਜੂਏਟ ਹੈਗਾ ਆ, ਨਹੀਂ ਤਾਂ ਮੈਂ ਜਿਹੜੀ ਆਪਣੀ ਡਿਗਰੀ ਆ ਉਹਨੂੰ ਵੀ ਅੱਗ ਲਾ ਦੇਣੀ ਹੈਗੀ ਆ। ਸੋ ਉਸਨੇ ਯੂਨੀਵਰਸਿਟੀ ਨੂੰ ਲਿਖਿਆ, ਯੂਨੀਵਰਸਿਟੀ ਨੇ ਉਸ ਨੂੰ ਰਿਸਪੌਂਸ ਵੀ ਕੀਤਾ ਹੈਗਾ। ਉਹ ਕਹਿੰਦੇ ਵੀ ਅਸੀਂ ਗਾਹਾਂ ਹੁਣ ਇਨਵੈਸਟੀਗੇਟ ਕਰਾਂਗੇ ਵੀ ਕੀ ਕਾਰਨ ਹੋਇਆ ਵੀ ਜਿਹੜਾ ਹਰਤੋਸ਼ ਵੱਲ ਆ ਉਸ ਨੂੰ ਯੂਨੀਵਰਸਿਟੀ ਦੇ ਵਿੱਚ ਬੋਲਣ ਨਹੀਂ ਦਿੱਤਾ ਗਿਆ। ਜੀ, ਵਰਜੀਨੀਆ ਦੇ ਅਟਾਰਨੀ ਜਨਰਲ ਕਹਿੰਦੇ ਆ ਵੀ ਇੱਕ ਸਿਵਲ ਰਾਈਟਸ ਆ ਉਹ ਪ੍ਰੋਬ ਇਨਵੈਸਟੀਗੇਸ਼ਨ ਆ ਉਹ ਲਾਂਚ ਕਰਨ ਜਾ ਰਹੇ ਆ। ਜਿਹੜਾ ਕਾਲੇ ਅਤੇ ਲਟੀਨੋ ਮੂਲ ਦਾ ਆਰਮੀ ਦਾ ਆਫਿਸਰ ਸੀਗਾ, ਜਿਸ ਨੂੰ ਉੱਥੋਂ ਦੇ ਵਰਜੀਨੀਆ ਦੇ ਪੁਲਿਸ ਅਫਸਰ ਨੇ ਰੋਕਿਆ ਸੀ ਜਿਹੜੀ ਗੱਲਬਾਤ ਦੇ ਦੌਰਾਨ, ਉਸ ਦੀਆਂ ਅੱਖਾਂ ਦੇ ਵਿੱਚ ਪੈਪਰ ਸਪਰੇਅ ਵੀ ਜਿਹੜੀ ਉਹ ਕੀਤੀ ਸੀਗੀ ਉਸ ਨੂੰ ਲੈ ਕੇ। ਉਹ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆਰਮੀ ਦੇ ਆਫਿਸਰ ਜਿਹੜੇ ਹੈਗੇ ਆ, ਉਹਨਾਂ ਨੇ ਆਲਰੇਡੀ ਜਿਹੜਾ ਇਹ ਲਾਸੂਟ ਇਹਨਾਂ ਦੇ ਖਿਲਾਫ ਫਾਈਲ ਕਰ ਦਿੱਤਾ। ਇੱਕ ਬੰਦੇ ਨੂੰ ਆਲਰੇਡੀ ਫਾਇਰ ਵੀ ਜਿਹੜਾ ਉਹ ਕਰ ਦਿੱਤਾ ਗਿਆ ਅਤੇ ਹੁਣ ਕਹਿੰਦੇ ਵੀ ਸਿਵਲ ਰਾਈਟਸ ਦੀ ਇਨਵੈਸਟੀਗੇਸ਼ਨ ਵੀ ਇਸ ਮਾਮਲੇ ਵਿੱਚ ਕੀਤੀ ਜਾਵੇਗੀ ਵੀ ਕੀ ਇਸ ਆਰਮੀ ਅਫਸਰ ਦੇ ਕਿਤੇ ਸਿਵਲ ਰਾਈਟਸ ਦੀ ਉਲੰਘਣਾ ਇਹਨਾਂ ਪੁਲਿਸ ਅਫਸਰਾਂ ਦੇ ਦੁਆਰਾ ਤਾਂ ਨਹੀਂ ਕੀਤੀ ਗਈ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਆ। ਕਹਿੰਦੇ USA ਦੇ ਵਿੱਚ ਇਮੀਗ੍ਰੇਸ਼ਨ ਦਾ ਵੀਜ਼ਾ ਬੈਕਲੌਗ ਜਿਹੜਾ ਆ ਉਹ ਇੰਨਾ ਜ਼ਿਆਦਾ ਹੋ ਗਿਆ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸਮਝ ਨਹੀਂ ਲੱਗ ਰਹੀ ਵੀ ਇਸ ਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ। 2.6 ਮਿਲੀਅਨ ਜਾਣੀ ਕਿ 26 ਲੱਖ ਵੀਜ਼ਾ ਦੀਆਂ ਐਪਲੀਕੇਸ਼ਨਾਂ ਦਾ ਬੈਕਲੌਗ ਜਿਹੜਾ ਆ USA ਦੇ ਵਿੱਚ ਚੱਲ ਰਿਹਾ ਹੈਗਾ ਆ। ਇਹ ਕਹਿੰਦੇ ਭਈ 50 ਤੋਂ ਲੈ ਕੇ 100 ਟਾਈਮਸ ਹਾਇਰ ਆ ਦੈਨ 4 ਸਾਲ ਪਹਿਲਾਂ। ਇਹਦੇ ਕੁਛ ਕਾਰਨ ਤਾਂ ਇਹ ਵੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਸਟ੍ਰਿਕਟ ਕਾਫੀ ਸੀ। ਦੂਸਰਾ ਜਿਹੜਾ ਕਰੋਨਾ ਵਾਇਰਸ ਜਿਹੜਾ ਪੈਂਡੈਮਿਕ ਆ ਗਿਆ, ਉਹਦੇ ਕਰਕੇ ਸਾਰੀਆਂ ਅੰਬੈਸੀਆਂ ਬੰਦ ਸੀਗੀਆਂ। ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਪੋਲੀਟੀਕਲ ਅਸਾਈਲਮ ਦੇ ਜਿਹੜੇ ਰਿਫਿਊਜੀ ਦਾ ਕੈਪ ਆ ਉਸ ਨੂੰ ਵਧਾ ਕੇ 62,500 ਕਰ ਦੇਵਾਂਗੇ, ਅਤੇ ਉਹ ਵੀ ਨਹੀਂ ਕਹਿੰਦੇ ਹਜੇ ਤੱਕ ਕੁਛ ਹੋਇਆ। ਸੋ ਲੋਕ ਜਿਹੜੇ ਆ ਬੜੇ ਕਸੂਤੇ ਫਸੇ ਹੋਏ ਹੈਗੇ। ਕਈਆਂ ਦੇ ਕਿਸੇ ਦੇ ਹਸਬੈਂਡ ਵਾਈਫ ਬੱਚੇ ਪੇਰੈਂਟਸ ਦੀ ਤਾਂ ਐਪਲੀਕੇਸ਼ਨ ਉਹ ਕਹਿੰਦੇ ਅਸੀਂ ਪ੍ਰੋਸੈਸ ਕਰਨੀ ਜਿਹੜੀ ਆ ਉਹਦੇ 'ਤੇ ਸਟਾਪ ਕਰ ਦਿੱਤਾ ਹੈਗਾ ਆ। ਸੋ ਇਹਦਾ ਅਸਰ ਆਉਣ ਵਾਲੇ ਕਈ ਸਾਲਾਂ ਤੱਕ ਰਹੇਗਾ ਇਸ ਬੈਕਲੌਗ ਦਾ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ, ਡੈਰਿਕ ਚੌਵਨ ਦਾ ਜਿਹੜਾ ਟਰਾਇਲ ਆ ਉਹ ਲਗਾਤਾਰ ਚੱਲ ਰਿਹਾ ਹੈਗਾ ਆ।
ਅੱਜ ਇੱਕ ਕਾਰਡੀਓਲੋਜਿਸਟ ਆ ਉਹਨਾਂ ਨੂੰ ਜਿਹੜਾ ਆ ਕਟਹਿਰੇ ਦੇ ਵਿੱਚ ਬੁਲਾ ਕੇ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ ਸੀ। ਇੱਕ ਤਾਂ ਜਿਹੜੇ ਡਿਫੈਂਸ ਅਟਰਨੀ ਆ ਉਹਨਾਂ ਨੇ ਜਿਹੜੀ ਜਿਊਰੀ ਆ ਉਹਨਾਂ ਨੂੰ ਸਿਕੁਐਸਟਰ ਕਰਨ ਦੀ ਮੰਗ ਕੀਤੀ। ਜਿਹੜੇ ਕੱਲ੍ਹ ਹੋਈ ਉੱਥੇ ਜਿਹੜੇ ਰਾਈਟ ਦੀ ਜਿਹੜੀ ਹੱਤਿਆ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ, ਪਰ ਜੱਜ ਨੇ ਜਿਹੜਾ ਆ ਉਹ ਸਿਕੁਐਸਟਰ ਕਰਨ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀ। ਇੱਥੇ ਜਿਹੜੇ ਆ ਕਾਰਡੀਓਲੋਜਿਸਟ ਜੋਨਾਥਨ ਰਿਚ ਉਹਨਾਂ ਨੇ ਟੈਸਟੀਫਾਈ ਕਰਦੇ ਹੋਏ ਇਹ ਚੀਜ਼ ਜਿਹੜੀ ਉਹ ਆਖੀ ਆ, ਕਹਿੰਦੇ ਵੀ ਜਿਹੜੀ ਸਾਹ ਜਿਹੜੀ ਧੌਣ ਦੇ ਉੱਤੇ ਗੋਡਾ ਧਰਿਆ ਰੱਖਿਆ ਕਰਕੇ ਹੀ ਜਿਹੜੀ ਉਹ ਮੌਤ ਇਸ ਦੀ ਜਿਹੜੀ ਹੋਈ ਉਹਨਾਂ ਨੇ ਫਿਰ ਇਸ ਚੀਜ਼ ਨੇ ਪੁਸ਼ਟੀ ਕੀਤੀ ਆ। ਪਰ ਉਹਨਾਂ ਨੇ ਕਿਹਾ ਵੀ ਜੇ ਆਫਿਸਰ ਚੌਵਿਨ ਉਸ ਟਾਈਮ ਦੇ ਉੱਤੇ ਆਪਣੀ ਗੋਡੇ ਦੀ ਪੋਜੀਸ਼ਨ ਨੂੰ ਹਿਲਾ ਲੈਂਦਾ ਜਾਂ ਇੱਧਰ ਉੱਧਰ ਕਰ ਲੈਂਦਾ ਤਾਂ ਸ਼ਾਇਦ ਜਾਰਜ ਫਲੋਇਡ ਉਸ ਟਾਈਮ ਦੇ ਉੱਤੇ ਨਾ ਮਰਦਾ। ਸੋ ਇਹ ਜਿਹੜੀ ਸਥਿਤੀ ਆ ਉਹ ਬਣੀ ਆ। ਸੋ ਆਲਰੇਡੀ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਟਰਾਇਲ ਦੇ ਵਿੱਚ ਲੋਕ ਆ ਕੇ ਆਪਣੇ ਟੈਸਟੀਫਾਈ ਕਰ ਚੁੱਕੇ ਆ। ਇਨਫੈਕਟ ਜਿਹੜੇ ਪੁਲਿਸ ਵਾਲੇ ਜਿਹੜੇ ਟ੍ਰੇਨਿੰਗ ਵੀ ਦਿੰਦੇ ਆ ਉਹਨਾਂ ਨੇ ਵੀ ਇਹ ਟੈਸਟੀਫਾਈ ਕੀਤਾ ਵੀ ਇਹ ਵੀ ਟ੍ਰੇਨਿੰਗ ਮੈਨੂਅਲ ਦੇ ਦੌਰਾਨ ਦੇ ਹਿਸਾਬ ਦੇ ਨਾਲ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਨਹੀਂ ਸੀ ਇਹ ਕੀਤਾ ਹੈਗਾ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਦਾ ਟਰਾਇਲ ਦਾ ਫੈਸਲਾ ਆਉਂਦਾ ਆ। ਅਤੇ ਆਲਰੇਡੀ ਉਸੇ ਦੌਰਾਨ ਇੱਕ ਹੋਰ ਜਾਣੇ ਦੀ ਹੱਤਿਆ ਦੇ ਨਾਲ ਇਸ ਦੇ ਕੰਸੀਕੁਐਂਸਿਸ ਕਾਫੀ ਜਿਹੜੇ ਅੱਗੇ ਤੱਕ ਜਿਹੜੇ ਉਹ ਜਾਣਗੇ। ਸੋ ਹੋਪ ਸੋ ਵੀ ਕੁਛ ਇਸ ਦੇ ਵਿੱਚੋਂ ਠੀਕ ਹੀ ਹੋਵੇ। ਅਦਰਵਾਈਜ਼ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ 2.5 ਮਿਲੀਅਨ ਲੋਕਾਂ ਨੂੰ ਉੱਥੇ ਆਲਰੇਡੀ ਹੁਣ ਕਰਫਿਊ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹੋਰ ਕੀ ਹੋਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਸਟੇਟ ਦੇ ਵਿੱਚ ਹੁਣ ਜਿਹੜਾ ਨਵਾਂ ਲਾ ਆ ਇੱਕ ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਇਸ ਸਾਲ ਜੁਲਾਈ 2021 ਤੋਂ, ਜਿਹਦੇ ਮੁਤਾਬਕ ਪਹਿਲਾਂ ਕੀ ਹੁੰਦਾ ਸੀ ਵੀ ਜੇ ਕਿਸੇ ਨੂੰ ਸੈੱਲ ਫੋਨ ਕਰਦੇ ਨੂੰ ਟਿਕਟ ਮਿਲਦੀ ਸੀ ਸੋ ਪਹਿਲੀ ਟਿਕਟ ਤੁਹਾਡੇ $20 ਦਾ ਫਾਈਨ ਹੁੰਦਾ ਸੀ ਤੇ ਦੂਸਰੀ ਟਿਕਟ ਦਾ ਜਿਹੜਾ ਆ $50 ਫਾਈਨ ਹੁੰਦਾ ਸੀ। ਹੁਣ ਕੀ ਕੀਤਾ, ਉਹ ਕਹਿੰਦੇ ਵੀ ਜੇ ਤੁਹਾਨੂੰ 2 ਟਿਕਟਾਂ ਮਿਲ ਗਈਆਂ ਤੇ ਤੀਸਰੀ ਟਿਕਟ ਜਿਹੜੀ ਆ ਉਹਦਾ ਜਿਹੜਾ ਫਾਈਨ ਆ ਉਹ $150 ਹੋ ਜਾਊਗਾ ਤੇ ਪਲੱਸ ਪੁਆਇੰਟ ਜਿਹੜਾ ਤੁਹਾਡੇ ਰੈਕਟ ਤੇ ਜਾਊਗਾ। ਪਹਿਲਾਂ ਜਿਹੜੇ 2 ਸੈੱਲਫੋਨ ਯੂਜ਼ ਕਰਨ ਦਾ ਜਿਹੜਾ ਸੀਗਾ ਉਹਦਾ ਪੁਆਇੰਟ ਨਹੀਂ ਯੂਜ਼ ਕੀਤਾ ਜਾਂਦਾ ਸੀ, ਹੁਣ ਉਹ ਜਿਹੜੀ ਚੀਜ਼ ਆ ਉਸ ਨੂੰ ਪੁਆਇੰਟ ਯੂਜ਼ ਕੀਤਾ ਜਾਊਗਾ, ਜਿਹੜਾ ਕਿ ਤੁਹਾਡੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਉਹਨਾਂ ਦੇ ਉੱਤੇ ਬਹੁਤ ਬੁਰਾ ਅਸਰ ਪਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੇ ਜਿਹੜੇ CBP ਦੇ ਜਿਹੜੇ ਨੋਮੀਨੀ ਆ ਉਹ ਕਹਿੰਦੇ ਵੀ ਕਾਫੀ ਜਿਹੜੀ ਇੱਕ ਲਿਬਰਲ ਵਿਚਾਰਧਾਰਾ ਵਾਲੇ ਜਿਹੜੇ ਟਕਸਨ ਦੇ ਪੁਲਿਸ ਚੀਫ ਆ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਚੁਣਿਆ ਹੈਗਾ ਆ। ਸੋ ਇਹ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੀ ਜਿਹੜੀ ਬਾਰਡਰ ਪੈਟਰੋਲ ਦੀ ਜਿਹੜੀ ਡਿਵੀਜ਼ਨ ਆ, ਕਸਟਮ ਬਾਰਡਰ ਪੈਟਰੋਲ ਡਿਵੀਜ਼ਨ ਆ, ਉਸ ਨੂੰ ਇਹਨਾਂ ਨੇ ਲੀਡ ਕਰਨਾ ਹੈ ਜੇ ਇਹਨਾਂ ਨੂੰ ਸੈਨੇਟ ਦੇ ਵੱਲੋਂ ਮਨਜ਼ੂਰੀ ਜਿਹੜੀ ਉਹ ਮਿਲ ਜਾਂਦੀ ਹੈਗੀ ਆ। ਸੋ ਕ੍ਰਿਸ ਮੈਗਨਸ ਜਿਹੜੇ ਆ ਇਹਨਾਂ ਦਾ ਨਾਮ ਹੈਗਾ ਆ। ਇਹ ਬੀਤੇ ਇਹਨਾਂ ਨੇ ਦਿਨਾਂ ਦੇ ਵਿੱਚ ਜਦੋਂ ਸੈਂਚੁਰੀ ਸਿਟੀਜ਼ ਦਾ ਮੁੱਦਾ ਆਇਆ ਸੀਗਾ ਇਹ ਉਹਨਾਂ ਨੂੰ ਡਿਫੈਂਡ ਜਿਹੜੇ ਆ ਉਹ ਕਰਦੇ ਰਹੇ ਆ ਅਤੇ ਖੁਦ ਜਿਹੜੀ ਪੁਲਿਸ ਦੇ ਵੀ ਕ੍ਰਿਟਿਸਿਜ਼ਮ ਜਿਹੜੀ ਆਲੋਚਨਾ ਆ ਉਹਨਾਂ ਨੇ ਕੀਤੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈਗਾ ਆ। ਸੋ ਜਿੱਦਾਂ ਤੁਸੀਂ ਖਬਰ ਆਲਰੇਡੀ ਦੱਸੀ ਆ ਵੀ ਆਲਰੇਡੀ ਕਾਫੀ ਜ਼ਿਆਦਾ ਡਿਲੇਜ਼ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇਹਨਾਂ ਦੇ ਆਉਣ ਦੇ ਨਾਲ ਬਾਰਡਰ ਦੇ ਉੱਤੇ ਜਿਹੜੇ ਫੜਨ ਫੜਾਈ ਦਾ ਸਿਲਸਿਲਾ ਹੈ ਜਾਂ ਛੱਡਣ ਦਾ ਕੈਚ ਐਂਡ ਰਿਲੀਜ਼ ਪੋਲਿਸੀਜ਼ ਹੋਰ ਕਈ ਪੋਲਿਸੀਜ਼ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਫਰਕ ਪਊਗਾ। ਆਲਰੇਡੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਨੇ ਅਲੇਹਾਂਦਰੋ ਮਾਯੋਰਕਸ ਉਹਨਾਂ ਨੇ ਜਿਹੜੇ ਬਾਈਡਨ ਹੋਣਾ ਦੇ ਇਸ ਪਿਕ ਦੀ ਲਈ ਜਿਹੜੀ ਆ ਉਹ ਪ੍ਰੇਜ਼ ਕੀਤੀ ਆ, ਸ਼ਲਾਘਾ ਕੀਤੀ ਆ ਵੀ ਕਹਿੰਦੇ ਵੀ ਬੜੇ ਹੀ ਅਕੰਪਲਿਸ਼ਡ ਪ੍ਰੋਫੈਸ਼ਨਲ ਜਿਨ੍ਹਾਂ ਨੂੰ ਕਾਫੀ ਜਿਹੜਾ ਡੂੰਘਾ ਇਸ ਦੇ ਵਿੱਚ ਅਨੁਭਵ ਹੈਗਾ ਆ, ਐਕਸਪੀਰੀਅੰਸ ਹੈਗਾ ਆ, ਉਹਨਾਂ ਨੂੰ ਜਿਹੜਾ ਇਹ ਮੌਕੇ ਜਿਹੜੇ ਇਸ ਦੇ ਵਿੱਚ ਦੇ ਰਹੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਕਾਫੀ ਜਿਹੜੀ ਆ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਪੈਟਰੋਲ ਦੀਆਂ ਪੋਲਿਸੀਜ਼ ਨੂੰ ਲੈ ਕੇ ਉੱਥੇ ਕਾਫੀ ਜਿਹੜੀ ਕਹਿ ਲਓ ਵੀ ਖੁੱਲ੍ਹੇ ਖਿਆਲਾਤ ਵਾਲੇ ਲੋਕਾਂ ਨੂੰ ਜਿਹੜਾ ਉੱਥੇ ਲਾਇਆ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਮੋਡਰਨਾ ਦਾ ਟੀਕਾ ਲਵਾਉਂਦੇ ਆਪਾਂ, ਮੋਡਰਨਾ ਦੀ ਜਿਹੜੀ ਇਮਿਊਨਿਟੀ ਆ ਉਹ 6 ਮਹੀਨਿਆਂ ਦੇ ਵਿੱਚ
ਖਤਮ ਹੋ ਸਕਦੀ ਹੈਗੀ ਆ। ਈਵਨ ਦੋ ਕਹਿੰਦੇ ਲੌਂਗ ਰਨ ਦੇ ਵਿੱਚ ਇਹ ਜਿਹੜਾ ਫਾਇਦਾ ਰਹੂਗਾ। ਜਿਹੜੀ ਐਮਰੋਏ ਵੈਕਸੀਨ ਸੈਂਟਰ ਹੈਗਾ ਉਹਨਾਂ ਨੇ ਨਵੀਂ ਰਿਸਰਚ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਏਜ ਗਰੁੱਪ ਡਿਫਰੈਂਟ ਰੱਖੇ ਹੈਗੇ ਆ, 18 ਤੋਂ ਲੈ ਕੇ 55 ਸਾਲ ਤੱਕ, 56 ਤੋਂ 70 ਤੇ 71 ਤੋਂ ਜਿਹੜੇ ਓਲਡਰ ਹੈਗੇ ਆ। ਕਹਿੰਦੇ ਭਈ ਜਿਹੜੇ ਓਲਡਰ ਲੋਕ ਆ ਉਹਨਾਂ 'ਚ ਜਿਹੜੀਆਂ ਫਿਰ ਐਂਟੀਬੋਡੀਜ਼ ਆ ਉਹ ਲੌਂਗਰ ਰਹੂਗੀਆਂ 1 ਤੋਂ 2 ਸਾਲ ਤੱਕ। ਸੋ ਹੌਲੀ ਜਿਹੜੀ ਹੈ ਇਸ ਮੁੱਦੇ ਤੇ ਕਾਫੀ ਰਿਸਰਚ ਹੋ ਰਹੀ ਆ, ਪਰ ਹਜੇ ਜਿਹੜਾ ਅਰਲੀ ਸਟੇਜ 'ਚ ਹੀ ਆਪਾਂ ਕਹਿ ਸਕਦੇ ਹੈਗੇ, ਪਰ ਵੈਕਸੀਨ ਜ਼ਰੂਰ ਸਾਰਿਆਂ ਨੂੰ ਲਵਾਉਣਾ ਚਾਹੀਦਾ ਹੈ। ਜੀ ਬਿਲਕੁਲ। ਮਿਸ਼ੀਗਨ ਦੇ ਵਿੱਚ ਵੀ ਕਾਫੀ ਕੇਸਿਸ ਵੱਧ ਰਹੇ ਆ, ਪਰ ਹੁਣ ਉੱਥੋਂ ਦੀ ਗਵਰਨਰ ਜਿਹੜੀ ਆ ਵਿਟਮਰ, ਉਹ ਕੋਈ ਲੋਕਡਾਊਨ ਵਾਲੀ ਚੀਜ਼ ਕਰਨ ਤੋਂ ਹਾਲ ਦੀ ਘੜੀ ਕਹਿ ਲਓ ਵੀ ਉਹ ਅੱਗੇ ਨਹੀਂ ਆ ਰਹੇ, ਉਹ ਪਿੱਛੇ ਹੀ ਰਹਿ ਰਹੇ ਆ। ਉਹਨਾਂ ਨੇ ਕਿਹਾ ਵੀ ਵੈਕਸੀਨਸ ਦੇ ਉੱਤੇ ਉਹ ਬਹੁਤਾ ਜ਼ਿਆਦਾ ਜ਼ੋਰ ਪਾ ਰਹੇ ਆ ਵੀ ਵੈਕਸੀਨਸ ਲਵਾਓ, ਉਹਦੇ ਨਾਲ ਹੀ ਜਿਹੜਾ ਉਹ ਬਿਹਤਰ ਆ। ਅਤੇ ਕੋਵਿਡ ਦੀ ਸਰਜ ਨੂੰ ਕਿੱਦਾਂ ਰੋਕਣਾ ਆ ਉਸ ਦੇ ਲਈ ਉਹ ਪਰਸਨਲ ਲੋਕਾਂ ਨੂੰ ਕਹਿ ਰਹੇ ਆ ਵੀ ਤੁਸੀਂ ਨਿੱਜੀ ਤੌਰ ਦੇ ਉੱਤੇ ਵੱਧ ਤੋਂ ਵੱਧ ਜਿਹੜਾ ਆਪਣਾ ਆ ਉਹ ਬਚਾਅ ਜਿਹੜਾ ਉਹ ਰੱਖੋ। ਪਰਸਨਲ ਚੋਇਸਿਸ ਨੂੰ ਜਿਹੜਾ ਉਹਨਾਂ ਨੇ ਦੱਸਿਆ ਆ। ਜਦੋਂ ਕੋਵਿਡ-19 ਸ਼ੁਰੂਆਤ ਜਿਹੜੀ ਹਰਜੋਤ ਸਿੰਘ ਜੀ ਹੋਈ ਸੀ, ਗਵਰਨਰ ਵਿਟਮਰ ਅਤੇ ਉੱਥੇ ਜਿਹੜੇ ਉੱਥੋਂ ਦੇ ਲੋਕਾਂ ਦੇ ਦਰਮਿਆਨ ਕਾਫੀ ਜਿਹੜੇ ਆ ਆਪਾਂ ਨੂੰ ਇੱਕ ਹਿਸਾਬ ਦੇ ਨਾਲ ਸੰਘਰਸ਼ ਕਹਿ ਲਓ ਵੀ ਦੇਖਣ ਨੂੰ ਮਿਲਿਆ ਸੀਗਾ ਵੀ ਉਹ ਇਹ ਕਹਿੰਦੇ ਸੀ ਵੀ ਲੋਕਡਾਊਨ ਲਾਉਣਾ ਹੈ ਅਤੇ ਉਹ ਕਹਿੰਦੇ ਸੀ ਵੀ ਨਹੀਂ, ਸਾਡੀਆਂ ਜਿਹੜੀਆਂ ਆਜ਼ਾਦੀਆਂ ਜਿਹੜੀਆਂ ਉਹ ਖੋਈਆਂ ਜਾ ਰਹੀਆਂ ਹੈਗੀਆਂ। ਪਰ ਇਸ ਵਾਰੀ ਕੋਈ ਲੋਕਡਾਊਨ ਲਾਉਣ ਤੋਂ ਹਾਲ ਦੀ ਘੜੀ ਉਹ ਪਿੱਛੇ ਹੀ ਰਹਿ ਰਹੇ ਨੇ। ਜੀ, ਸੋ ਸਾਡਾ ਸਮਾਂ ਵੀ ਜਿਹੜਾ ਹੁਣ ਸਮਾਪਤੀ ਵੱਲ ਆ ਖਬਰਾਂ ਦਾ, ਅਤੇ ਆਪਾਂ ਸਟਾਕ ਦੀ ਵੀ ਗੱਲ ਕਰਨੀ ਆ। ਇੱਕ ਵਾਰੀ ਜ਼ਰੂਰ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਰਿਮਾਈਂਡ ਕਰਾਉਂਦੇ ਜਾਈਏ, ਕੱਲ੍ਹ ਨੂੰ ਜਿਹੜਾ ਆ ਸਵੇਰ ਨੂੰ 9:30 ਵਜੇ ਜਿਹੜਾ ਸਾਡਾ ਸ਼ੋਅ ਐਕਚੁਅਲੀ 9 ਤੋਂ 10 ਵਜੇ ਤਾਈਂ ਹੁੰਦਾ ਅਪਡੇਟ ਅਮਰੀਕਾ। ਸੋ 9:30 ਦੇ ਕਰੀਬ ਆਪਾਂ ਕਾਲਸ ਲਵਾਂਗੇ। ਜਿਹੜਾ ਡਰਾਈਵਰਸ ਦੇ ਲਈ ਇੱਕ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ, ਕਈ ਜਗ੍ਹਾ ਬਾਈਕਾਟ ਦੀ ਵੀ ਗੱਲ ਹੋ ਰਹੀ ਆ, ਜਿਹੜੇ ਛੋਟੇ ਰੈਸਟੋਰੈਂਟਸ ਜਾਂ ਢਾਬੇ ਹੈਗੇ ਆ ਉਹਨਾਂ ਦੇ ਫੂਡ ਨੂੰ ਲੈ ਕੇ। ਸੋ ਕੱਲ੍ਹ ਨੂੰ ਤੁਸੀਂ ਜਿਹੜਾ ਲਾਈਵ ਆ 9:30 ਵਜੇ ਕਾਲਸ ਕਰਕੇ ਆਪਣੇ ਵਿਚਾਰ ਜਿਹੜੇ ਦੇ ਸਕਦੇ ਆ। ਆਪਾਂ ਜਿਹੜੇ ਟਰੱਕਰਸ ਆ ਉਹਨਾਂ ਨੂੰ ਵੀ, ਅਤੇ ਜਿਹੜੇ ਬਿਜ਼ਨਸ ਓਨਰਸ ਹੈਗੇ, ਜਿਨ੍ਹਾਂ ਦੇ ਰੈਸਟੋਰੈਂਟਸ ਵੀ ਹੈਗੇ ਆ, ਉਹ ਵੀ ਜੇ ਆਪਣੇ ਵਿਚਾਰ ਦੇਣੇ ਚਾਹਣ ਉਹ ਜ਼ਰੂਰ ਕਾਲ ਕਰ ਸਕਦੇ ਆ ਕੱਲ੍ਹ ਨੂੰ 408-272 5200 'ਤੇ। ਜੀ ਬਿਲਕੁਲ, ਕੈਲੀਫੋਰਨੀਆ ਦੇ ਟਾਈਮ 9:30 ਵਜੇ ਦੇ ਹਿਸਾਬ ਦੇ ਨਾਲ। ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤੀ ਵਾਲਾ। ਅਤੇ ਸਟਾਕ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ 55 ਪੁਆਇੰਟਾਂ ਦੀ ਗਿਰਾਵਟ ਰਹੀ। 33,000 ਤੇ ਜੇ 745 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 50 ਪੁਆਇੰਟ ਡਿੱਗੇ, 13,850 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 1 ਪੁਆਇੰਟ ਡਿੱਗਿਆ, 4128 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਜਿਹੜੀ ਕੀਮਤ ਆ ਉਹ $1,730 ਪ੍ਰਤੀ ਆਊਂਸ ਰਹੀ, ਅਤੇ ਉਧਰ 10 ਈਅਰ ਯੀਲਡ 1.73% ਦੇ ਉੱਤੇ ਹੀ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 75 ਰੁਪਏ 3 ਪੈਸੇ ਦੇ ਬਰਾਬਰ ਰਹੀ ਆ। ਇੰਡੀਆ ਦਾ ਰੁਪਈਆ ਕਾਫੀ ਜਿਹੜਾ ਥੱਲੇ ਨੂੰ ਡਿੱਗਦਾ ਜਾ ਰਿਹਾ ਹੈ। ਜੀ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।